ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ ਤਾਂ ਅੱਜ ਇਹ ਚੀਜ਼ ਜਿਹੜੀ ਸਾਹਮਣੇ ਆ ਰਹੀ ਹੈ। ਟਰੰਪ ਹੁਣਾਂ ਨੇ ਚੇਤਾਵਨੀ ਦਿੱਤੀ ਆ ਈਰਾਨ ਨੂੰ, ਬੈਡ ਥਿੰਗਸ ਵਿਲ ਹੈਪਨ, ਵੀ ਤੁਹਾਡੇ ਨਾਲ ਮਾੜਾ ਜਿਹੜਾ ਉਹ ਹੋਊਗਾ ਜੇ ਤੁਸੀਂ ਕਿਸੇ ਤਰੀਕੇ ਦੀ ਮੀਨਿੰਗਫੁਲ ਚੰਗੀ ਕੋਈ ਡੀਲ ਨਹੀਂ ਕਰਦੇ ਹੈਗੇ। 10 ਦਿਨ ਦੀ ਡੈਡਲਾਈਨ ਉਹਨਾਂ ਨੇ ਦੇ ਦਿੱਤੀ ਆ ਈਰਾਨ ਨੂੰ, 10 ਦਿਨ ਦੀ ਮੌਲਤ ਜਿਹੜੀ ਉਹ ਮਿਲੀ ਆ, ਤੇ ਕਹਿੰਦੇ ਵੀ ਨਹੀਂ ਤਾਂ ਯੂਐਸ ਦੇ ਦੁਆਰਾ ਮਿਲਟਰੀ ਐਕਸ਼ਨ ਈਰਾਨ ਦੇ ਉਲਟ ਕੀਤਾ ਜਾ ਸਕਦਾ ਹੈਗਾ ਆ। ਸੋ ਬੋਰਡ ਆਫ ਪੀਸ ਦੀ ਮੀਟਿੰਗ ਦੇ ਦੌਰਾਨ ਟਰੰਪ ਹੁਣਾਂ ਨੇ ਇਹ ਜਿਹੜੀ ਗੱਲ ਆਖੀ ਆ। ਬੋਰਡ ਆਫ ਪੀਸ ਦੀ ਮੀਟਿੰਗ ਦੇ ਵਿੱਚ ਉਹਦੀ ਜਿਹੜੀ ਸੀਟ ਆ $1 ਬਿਲੀਅਨ ਦੇ ਵਿੱਚ ਵਿਕ ਰਹੀ ਆ। ਤੇ ਟਰੰਪ ਹੁਣਾਂ ਨੂੰ ਹੁਣ ਤੱਕ 7 ਮੁਲਕਾਂ ਨੇ ਹਾਂ ਕਰ ਦਿੱਤੀ ਆ ਵੀ ਉਹ ਬੋਰਡ ਆਫ ਪੀਸ ਦੀ ਜਿਹੜੀ ਸੀਟ ਆ ਉਸ ਨੂੰ ਉਹ ਖਰੀਦਣ ਜਾ ਰਹੇ ਹੈਗੇ ਆ। ਸੋ ਟਰੰਪ ਉਹਨਾਂ ਨੇ ਉੱਥੇ ਹੀ ਕਿਹਾ ਵੀ ਨੈਗੋਸ਼ੀਏਸ਼ਨਸ ਈਰਾਨ ਦੇ ਨਾਲ ਵਧੀਆ ਜਿਹੜੀਆਂ ਚੱਲ ਰਹੀਆਂ ਆ, ਪਰ ਨਾਲ ਹੀ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਧਮਕੀ ਦੇ ਦਿੱਤੀ ਈਰਾਨ ਨੂੰ ਵੀ ਜੇ ਮੀਨਿੰਗਫੁਲ ਐਗਰੀਮੈਂਟ ਨਹੀਂ ਹੁੰਦਾ, ਅਦਰਵਾਈਜ਼ ਬੈਡ ਥਿੰਗਸ ਵਿਲ ਹੈਪਨ। ਏਅਰ ਸਟ੍ਰਾਈਕਸ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ, ਆਪਾਂ ਕੱਲ ਹੀ ਦੱਸਿਆ ਸੀ ਹਰਜੋਤ ਸਿੰਘ ਜੀ, ਤੁਸੀਂ ਵੀ ਕਿਸ ਤਰੀਕੇ ਦੇ ਨਾਲ ਜੰਗੀ ਬੇੜੇ ਤੇ ਮਿਲਟਰੀ ਬਿਲਡਅਪ ਈਰਾਨ ਦੇ ਇਰਦ ਗਿਰਦ ਉਸਦੇ ਆਲੇ ਦੁਆਲੇ ਵੱਡੇ ਪੱਧਰ ਦੇ ਉੱਤੇ ਕੀਤਾ ਜਾ ਰਿਹਾ ਆ। ਉਹਨਾਂ ਨੇ ਇਹ ਚੀਜ਼ ਜਿਹੜੀ ਕਹੀ ਟਰੰਪ ਹੋਣਾ ਨੇ ਵੀ ਹੋ ਹੀ ਨਹੀਂ ਸਕਦਾ ਵੀ ਈਰਾਨ ਦੇ ਕੋਲ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਨਿਊਕਲੀਅਰ ਵੈਪਨ ਜਿਹੜਾ ਉਹ ਜਾਣ ਦਈਏ। ਕਹਿੰਦੇ ਵੀ ਇਹ ਤਾਂ ਐਕਸਿਸਟੈਂਸ਼ੀਅਲ ਥ੍ਰੈਟ ਹੋਊਗਾ ਮਿਡਲ ਈਸਟ ਦੇ ਲਈ ਤੇ ਹੋਰ ਮੁਲਕਾਂ ਦੇ ਲਈ ਜੇ ਈਰਾਨ ਦੇ ਕੋਲ ਨਿਊਕਲੀਅਰ ਵੈਪਨ ਆਉਂਦਾ ਆ। ਈਰਾਨ ਤੇ ਯੂਐਸ ਦੇ ਜਿਹੜੇ ਨੈਗੋਸ਼ੀਏਟਰ ਆ ਉਹ ਬੀਤੇ ਦਿਨੀ ਮੰਗਲਵਾਰ ਨੂੰ ਜਨੇਵਾ ਦੇ ਵਿੱਚ ਮਿਲੇ ਸੀ, ਜਿੱਥੇ ਅਬਾਸ ਅਰਗਾਚੀ ਜੋ ਈਰਾਨ ਦੇ ਫੋਰਨ ਮਿਨਿਸਟਰ ਆ, ਉਹਨਾਂ ਨੇ ਇਹ ਦਾਅਵਾ ਕੀਤਾ ਸੀਗਾ ਵੀ ਦੋਨਾਂ ਮੁਲਕਾਂ ਦੇ ਵਿੱਚ ਗਾਈਡਿੰਗ ਪ੍ਰਿੰਸੀਪਲਸ ਵੀ ਜਿਸ ਆਧਾਰ ਦੇ ਉੱਤੇ ਡੀਲ ਹੋਣੀ ਆ ਉਸ ਦੇ ਉੱਤੇ ਸਹਿਮਤੀ ਜਿਹੜੀ ਉਹ ਬਣੀ ਹੈਗੀ ਆ। ਕੱਲ ਜਿਹੜੇ ਕੈਰੋਲਿਨ ਲਵਿਟ ਹੈਗੇ ਆ, ਉਹਨਾਂ ਨੇ ਇਹ ਕਿਹਾ ਸੀਗਾ ਵੀ ਦੋਨਾਂ ਧਿਰਾਂ ਦੇ ਵਿੱਚ ਗੱਲਬਾਤ ਜ਼ਰੂਰ ਹੋਈ ਆ, ਪਰ ਕਈ ਇਸ਼ੂਜ਼ ਦੇ ਉੱਤੇ ਦੋਨੋਂ ਵੱਖੋ ਵੱਖਰੀ ਰਾਏ ਰੱਖਦੇ ਆ। ਸੋ ਟਰੰਪ ਹੁਣਾਂ ਨੇ ਅੱਜ ਚੇਤਾਵਨੀ ਜਿਹੜੀ ਉਹ ਦੇ ਦਿੱਤੀ ਆ, 10 ਦਿਨ ਦੀ ਮੌਲਤ ਦੇ ਦਿੱਤੀ ਆ ਵੀ ਭਾਈ ਜੇ ਤੁਸੀਂ ਸਾਡੇ ਨਾਲ ਕੋਈ ਚੰਗੀ ਡੀਲ ਨਿਊਕਲੀਅਰ ਵਾਲੇ ਮਾਮਲੇ ਦੇ ਵਿੱਚ ਮੀਨਿੰਗਫੁਲ ਡੀਲ ਨਹੀਂ ਬਣਾਈ ਤਾਂ 10 ਦਿਨਾਂ ਬਾਅਦ ਤੁਹਾਡੇ ਉਲਟ ਮਿਲਟਰੀ ਐਕਸ਼ਨ ਲਿਆ ਜਾ ਸਕਦਾ ਆ। ਸਰ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ ਤਾਂ ਅੱਜ ਇਹ ਚੀਜ਼ ਜਿਹੜੀ ਸਾਹਮਣੇ ਆ ਰਹੀ ਹੈ। ਟਰੰਪ ਹੁਣਾਂ ਨੇ ਚੇਤਾਵਨੀ ਦਿੱਤੀ ਆ ਈਰਾਨ ਨੂੰ, ਬੈਡ ਥਿੰਗਸ ਵਿਲ ਹੈਪਨ, ਵੀ ਤੁਹਾਡੇ ਨਾਲ ਮਾੜਾ ਜਿਹੜਾ ਉਹ ਹੋਊਗਾ ਜੇ ਤੁਸੀਂ ਕਿਸੇ ਤਰੀਕੇ ਦੀ ਮੀਨਿੰਗਫੁਲ ਚੰਗੀ ਕੋਈ ਡੀਲ ਨਹੀਂ ਕਰਦੇ ਹੈਗੇ। 10 ਦਿਨ ਦੀ ਡੈਡਲਾਈਨ ਉਹਨਾਂ ਨੇ ਦੇ ਦਿੱਤੀ ਆ ਈਰਾਨ ਨੂੰ, 10 ਦਿਨ ਦੀ ਮੌਲਤ ਜਿਹੜੀ ਉਹ ਮਿਲੀ ਆ, ਤੇ ਕਹਿੰਦੇ ਵੀ ਨਹੀਂ ਤਾਂ ਯੂਐਸ ਦੇ ਦੁਆਰਾ ਮਿਲਟਰੀ ਐਕਸ਼ਨ ਈਰਾਨ ਦੇ ਉਲਟ ਕੀਤਾ ਜਾ ਸਕਦਾ ਹੈਗਾ ਆ। ਸੋ ਬੋਰਡ ਆਫ ਪੀਸ ਦੀ ਮੀਟਿੰਗ ਦੇ ਦੌਰਾਨ ਟਰੰਪ ਹੁਣਾਂ ਨੇ ਇਹ ਜਿਹੜੀ ਗੱਲ ਆਖੀ ਆ। ਬੋਰਡ ਆਫ ਪੀਸ ਦੀ ਮੀਟਿੰਗ ਦੇ ਵਿੱਚ ਉਹਦੀ ਜਿਹੜੀ ਸੀਟ ਆ $1 ਬਿਲੀਅਨ ਦੇ ਵਿੱਚ ਵਿਕ ਰਹੀ ਆ। ਤੇ ਟਰੰਪ ਹੁਣਾਂ ਨੂੰ ਹੁਣ ਤੱਕ 7 ਮੁਲਕਾਂ ਨੇ ਹਾਂ ਕਰ ਦਿੱਤੀ ਆ ਵੀ ਉਹ ਬੋਰਡ ਆਫ ਪੀਸ ਦੀ ਜਿਹੜੀ ਸੀਟ ਆ ਉਸ ਨੂੰ ਉਹ ਖਰੀਦਣ ਜਾ ਰਹੇ ਹੈਗੇ ਆ। ਸੋ ਟਰੰਪ ਹੁਣਾਂ ਨੇ ਉੱਥੇ ਹੀ ਕਿਹਾ ਵੀ ਨੈਗੋਸ਼ੀਏਸ਼ਨਸ ਈਰਾਨ ਦੇ ਨਾਲ ਵਧੀਆ ਜਿਹੜੀਆਂ ਚੱਲ ਰਹੀਆਂ ਆ, ਪਰ ਨਾਲ ਹੀ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਧਮਕੀ ਦੇ ਦਿੱਤੀ ਈਰਾਨ ਨੂੰ ਵੀ ਜੇ ਮੀਨਿੰਗਫੁਲ ਐਗਰੀਮੈਂਟ ਨਹੀਂ ਹੁੰਦਾ, ਅਦਰਵਾਈਜ਼ ਬੈਡ ਥਿੰਗਸ ਵਿਲ ਹੈਪਨ। ਏਅਰ ਸਟ੍ਰਾਈਕਸ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ, ਆਪਾਂ ਕੱਲ ਹੀ ਦੱਸਿਆ ਸੀ ਹਰਜੋਤ ਸਿੰਘ ਜੀ, ਤੁਸੀਂ ਵੀ ਕਿਸ ਤਰੀਕੇ ਦੇ ਨਾਲ ਜੰਗੀ ਬੇੜੇ ਤੇ ਮਿਲਟਰੀ ਬਿਲਡਅਪ ਈਰਾਨ ਦੇ ਇਰਦ ਗਿਰਦ ਉਸਦੇ ਆਲੇ ਦੁਆਲੇ ਵੱਡੇ ਪੱਧਰ ਦੇ ਉੱਤੇ ਕੀਤਾ ਜਾ ਰਿਹਾ ਆ। ਉਹਨਾਂ ਨੇ ਇਹ ਚੀਜ਼ ਜਿਹੜੀ ਕਹੀ ਟਰੰਪ ਹੁਣਾਂ ਨੇ ਵੀ ਹੋ ਹੀ ਨਹੀਂ ਸਕਦਾ ਵੀ ਈਰਾਨ ਦੇ ਕੋਲ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਨਿਊਕਲੀਅਰ ਵੈਪਨ ਜਿਹੜਾ ਉਹ ਜਾਣ ਦਈਏ। ਕਹਿੰਦੇ ਵੀ ਇਹ ਤਾਂ ਐਕਸਿਸਟੈਂਸ਼ੀਅਲ ਥ੍ਰੈਟ ਹੋਊਗਾ ਮਿਡਲ ਈਸਟ ਦੇ ਲਈ ਤੇ ਹੋਰ ਮੁਲਕਾਂ ਦੇ ਲਈ ਜੇ ਈਰਾਨ ਦੇ ਕੋਲ ਨਿਊਕਲੀਅਰ ਵੈਪਨ ਆਉਂਦਾ ਆ। ਈਰਾਨ ਤੇ ਯੂਐਸ ਦੇ ਜਿਹੜੇ ਨੈਗੋਸ਼ੀਏਟਰ ਆ ਉਹ ਬੀਤੇ ਦਿਨੀ ਮੰਗਲਵਾਰ ਨੂੰ ਜਨੇਵਾ ਦੇ ਵਿੱਚ ਮਿਲੇ ਸੀ, ਜਿੱਥੇ ਅਬਾਸ ਅਰਗਾਚੀ ਜੋ ਈਰਾਨ ਦੇ ਫੋਰਨ ਮਿਨਿਸਟਰ ਆ, ਉਹਨਾਂ ਨੇ ਇਹ ਦਾਅਵਾ ਕੀਤਾ ਸੀਗਾ ਵੀ ਦੋਨਾਂ ਮੁਲਕਾਂ ਦੇ ਵਿੱਚ ਗਾਈਡਿੰਗ ਪ੍ਰਿੰਸੀਪਲਸ ਵੀ ਜਿਸ ਆਧਾਰ ਦੇ ਉੱਤੇ ਡੀਲ ਹੋਣੀ ਆ ਉਸ ਦੇ ਉੱਤੇ ਸਹਿਮਤੀ ਜਿਹੜੀ ਉਹ ਬਣੀ ਹੈਗੀ ਆ। ਕੱਲ ਜਿਹੜੇ ਕੈਰੋਲਿਨ ਲਵਿਟ ਹੈਗੇ ਆ, ਉਹਨਾਂ ਨੇ ਇਹ ਕਿਹਾ ਸੀਗਾ ਵੀ ਦੋਨਾਂ ਧਿਰਾਂ ਦੇ ਵਿੱਚ ਗੱਲਬਾਤ ਜ਼ਰੂਰ ਹੋਈ ਆ, ਪਰ ਕਈ ਇਸ਼ੂਜ਼ ਦੇ ਉੱਤੇ ਦੋਨੋਂ ਵੱਖੋ ਵੱਖਰੀ ਰਾਏ ਰੱਖਦੇ ਆ।
ਸੋ ਟਰੰਪ ਹੁਣਾਂ ਨੇ ਅੱਜ ਚੇਤਾਵਨੀ ਜਿਹੜੀ ਉਹ ਦੇ ਦਿੱਤੀ ਆ, 10 ਦਿਨ ਦੀ ਮੌਹਲਤ ਦੇ ਦਿੱਤੀ ਆ ਵੀ ਭਾਈ ਜੇ ਤੁਸੀਂ ਸਾਡੇ ਨਾਲ ਕੋਈ ਚੰਗੀ ਡੀਲ ਨਿਊਕਲੀਅਰ ਵਾਲੇ ਮਾਮਲੇ ਦੇ ਵਿੱਚ ਮੀਨਿੰਗਫੁਲ ਡੀਲ ਨਹੀਂ ਬਣਾਈ ਤਾਂ 10 ਦਿਨਾਂ ਬਾਅਦ ਤੁਹਾਡੇ ਉਲਟ ਮਿਲਟਰੀ ਐਕਸ਼ਨ ਲਿਆ ਜਾ ਸਕਦਾ ਹੈ।